ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 1 ਅਗਸਤ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਬੜੀ ਮਜ਼ੇਦਾਰ ਹੈ। ਤੁਹਾਨੂੰ ਵੀ ਸੀਟ ਬੈਲਟ ਬੰਨਣੇ ਪੈਣੇ ਨੇ ਤੇ ਜਿੱਥੇ ਜਿੱਥੇ ਬੈਠੇ ਹੋ ਧਿਆਨ ਨਾਲ ਬਹਿਣਾ ਪੈਣਾ, ਕਿਉਂਕਿ ਹੋ ਸਕਦਾ ਤੁਹਾਡੀ ਵਾਰੀ ਆ ਜਾਏ, ਤੁਸੀਂ ਜਾਣਾ ਚਾਹੋ ਜਾਂ ਨਾ ਜਾਣਾ ਚਾਹੋ, ਪਰ ਤੁਹਾਨੂੰ ਜਾਣਾ ਪਵੇ। ਘਬਰਾਉਣਾ ਨਹੀਂ। ਮੈਂ ਤਾਜੇ ਬਰਤਾਨੀਆ ਦੇ ਜ਼ਮਾਨੇ ਦੀ ਗੱਲ ਨਹੀਂ ਕਰਨ ਡਿਆ, ਜਿਸ ਵੇਲੇ ਮਲਕਾ ਆਪਣੀ ਮਰਜ਼ੀ ਨਾਲ ਫੈਸਲਾ ਕਰਦੀ ਸੀ ਵੀ ਕਿਹੜਾ ਫੌਜ 'ਚ ਭਰਤੀ ਹੋਏਗਾ ਤੇ ਜਾ ਕੇ ਜੰਗ ਲੜੇਗਾ। ਜ਼ਬਰਦਸਤੀ ਤੁਹਾਨੂੰ ਜਾ ਕੇ ਜੰਗ ਨਹੀਂ ਲੜਨੀ ਪਏਗੀ, ਬਲਕਿ ਇਹ ਕਿਤੇ ਹੋਰ ਜਾਣ ਦੀਆਂ ਗੱਲਾਂ ਨੇ, ਉਹ ਵੀ ਚੰਦ 'ਤੇ। ਹਾਂਜੀ, ਚੰਦ 'ਤੇ ਤੁਹਾਨੂੰ ਹਕੂਮਤ ਨੇ ਇਹ ਫੈਸਲਾ ਕੀਤਾ ਹੈ ਕਿ ਤੁਹਾਨੂੰ ਹੁਣ ਚੰਦ 'ਤੇ ਲੈ ਕੇ ਜਾਣਾ, ਕਿਉਂਕਿ ਪਾਕਿਸਤਾਨ ਦੇ ਵਿੱਚ ਥਾਂ ਘੱਟ ਰਹਿ ਗਿਆ। DHA ਵਗੈਰਾ ਬਾਕੀ ਸਾਰਾ ਕੁਝ ਬਣ ਗਿਆ ਅਤੇ ਸਾਨੂੰ ਚਾਹੀਦੇ ਨੇ ਪਲਾਟ। ਤੁਹਾਨੂੰ ਪਤਾ ਸਾਨੂੰ ਕਮਰਸ਼ੀਅਲ ਵੀ ਚਾਹੀਦੇ ਨੇ, ਸਾਨੂੰ ਰੈਜ਼ੀਡੈਂਸ਼ੀਅਲ ਵੀ ਚਾਹੀਦੇ ਨੇ, ਅਤੇ ਉਹਨਾਂ ਪਲਾਟਾਂ ਵਾਸਤੇ ਹੁਣ ਅਸੀਂ ਚੰਦ ਦਾ ਇੰਤਖਾਬ ਕੀਤਾ। ਉੱਥੇ ਕਲੋਨੀਆਂ ਕੱਟਣੀਆਂ ਨੇ ਅਤੇ ਪਾਕਿਸਤਾਨ ਨੂੰ ਲੈ ਕੇ ਜਾਣਾ। ਅੱਛਾ, ਤੁਹਾਨੂੰ ਲੱਗ ਰਿਹਾ ਹੋਏਗਾ ਮਾਹੌਲ ਕਰਨ ਡਿਆ। ਨਹੀਂ ਜਨਾਬ, ਐਹਸਨ ਇਕਬਾਲ ਸਾਹਿਬ ਨੇ ਐਲਾਨ ਕੀਤਾ ਹੈ ਕਿ ਹਕੂਮਤ ਦਾ ਹਦਫ ਹੈ ਕਿ 2035 ਤੱਕ ਪਾਕਿਸਤਾਨ ਚੰਦ 'ਤੇ ਪਹੁੰਚੇਗਾ। ਇਹ ਚੰਦ, ਤੁਹਾਨੂੰ ਪਤਾ ਚੰਦ ਵੀ ਆਖਿਆ ਜਾਂਦਾ ਪੰਜਾਬੀ 'ਚ ਅਤੇ ਚੰਨ ਵੀ ਆਖਿਆ ਜਾਂਦਾ। ਇਹ ਹੁਣ ਚੰਦ 'ਤੇ ਇਹਨਾਂ ਨੇ ਪਹੁੰਚ ਕੇ, ਅਤੇ ਜ਼ਾਹਿਰ ਹੈ ਆਖਣਗੇ ਤਾਂ ਇਹੀ ਕਿ ਅਸੀਂ ਕਿਸੇ ਸਾਇੰਸੀ ਕੰਮ ਵਾਸਤੇ ਜਾਣਾ ਹੈ, ਅਸੀਂ ਐਕਸਪਲੋਰ ਕਰਨ ਜਾਣਾ ਹੈ ਚੰਦ ਨੂੰ, ਜਾਂ ਦੁਨੀਆ ਦੇ ਦੂਜੇ ਮੁਲਕ ਜਾਂਦੇ ਨੇ ਅਤੇ ਅਸੀਂ ਵੀ ਜਾਣਾ, ਇਹੋ ਜਿਹੀਆਂ ਗੱਲਾਂ ਕਰਨਗੇ। ਪਰ ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੱਤੀ ਹੈ ਵੀ ਵਿਚਲਾ ਇੰਟਰਸਟ ਇਹਨਾਂ ਦਾ ਇਹੀ ਹੈ ਵੀ ਇੱਥੇ ਉੱਥੇ ਜਾ ਕੇ ਇਹਨਾਂ ਨੇ ਨੁੱਕਰ ਵਾਲੇ ਕਮਰਸ਼ੀਅਲ ਪਲਾਜ਼ੇ 'ਤੇ ਪਲਾਟ ਮੱਲਣੇ ਨੇ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ। ਹਾਂ, ਇਹ ਨਾ ਹੁਣ ਤੁਹਾਡੀ ਮਿਹਰਬਾਨੀ ਕਰਨਾ ਵੀ ਚੰਦ 'ਤੇ ਮੈਨੂੰ ਨਹੀਂ ਪਤਾ ਵੀ ਮੀਂਹ ਪੈਂਦਾ ਕਿ ਨਹੀਂ ਪੈਂਦਾ। ਬਹਰਹਾਲ ਸੁਣਿਆ ਤਾਂ ਨਹੀਂ ਅਜੇ ਤੱਕ ਕਿ ਵੀ ਉੱਥੇ ਪੈਂਦਾ, ਲੇਕਿਨ ਅਗਰ ਪੈਂਦਾ ਹੈ, ਕਿਉਂਕਿ ਪਾਣੀ ਤਾਂ ਨਹੀਂ ਅਜੇ ਤੱਕ ਲੱਭਿਆ ਉੱਥੇ। ਬਹਰਹਾਲ ਅਗਰ ਮੀਂਹ ਪੈਂਦਾ ਹੈ ਅਤੇ ਉੱਥੇ ਜਿਹੜੇ ਕੋਈ ਬਰਸਾਤੀ ਨਾਲੇ ਛਾਲੇ ਨੇ, ਤੁਹਾਡੀ ਮਿਹਰਬਾਨੀ ਹੈ ਉਹਨਾਂ ਦੇ ਉੱਤੇ ਕਬਜ਼ਾ ਨਾ ਕਰ ਲੈਣਾ। ਇਹ ਨਾ ਹੋਵੇ ਵੀ ਆਖਰ 'ਤੇ ਮਾਮਲਾ ਇਹੋ ਜਿਹਾ ਹੋਵੇ ਵੀ ਚੰਨ ਵੀ ਚੋਪੇ ਦਾ ਮਤਲਬ ਕਿ ਜਦੋਂ ਉੱਤੋਂ ਦੀ ਕਿਤੇ ਲੰਘਣ ਡਿਆ ਹੋਵੇ ਤਾਂ ਉੱਥੋਂ ਦਾ ਪਾਣੀ ਵੀ ਜਿਹੜਾ ਬਾਰਿਸ਼ ਪਵੇ, ਰਾਹ ਡੱਕਿਆ ਹੋਵੇ ਤਾਂ ਆ ਥੱਲੇ ਜ਼ਮੀਨ 'ਤੇ ਡਿੱਗੇ। ਵੈਸੇ ਇਹ ਮੈਟਾਫੋਰੀਕਲੀ ਕਹਿਣ ਡਿਆ, ਸਾਇੰਟੀਫਿਕਲੀ ਪੋਸੀਬਲ ਨਹੀਂ ਹੈਗਾ, ਇਹ ਮੈਂ ਮਾਹੌਲ ਹੀ ਇਹਨਾਂ ਦਾ ਉਡਾਉਣ ਡਿਆ, ਲੇਕਿਨ ਇਹ ਕਰ ਸਕਦੇ ਨੇ ਕੁਝ ਵੀ। ਹਾਲਤ ਇਹਨਾਂ ਦੀ ਵੇਖੋ ਕਿ ਇੱਥੇ ਇਹ ਚਿੰਦੀ ਚੋਰ ਨੇ ਸਾਰੇ, ਚੀਨੀ ਦੇ ਸਕੈਂਡਲ ਨੇ ਇਹਨਾਂ ਦੇ ਅਰਬਾਂ ਰੁਪਈਆ ਦੇ, ਉਹਦੀ ਚੋਰੀ ਕਰਦੇ ਨੇ। ਕਦੀ ਪੈਟਰੋਲ ਦਾ ਸਕੈਂਡਲ ਆ ਜਾਂਦਾ, ਕਦੀ ਮਹਿੰਗੀ ਬਿਜਲੀ ਘਰਾਂ ਦੇ ਸਕੈਂਡਲ ਆ ਜਾਂਦੇ। ਸੋਚੋ ਜੇ ਚੰਦ 'ਤੇ ਲੈ ਗਏ ਸਾਨੂੰ, ਇਹ ਸੋਚੋ ਕਿ ਬਿਜਲੀ ਘਰਾਂ ਦੇ ਵਿੱਚ ਇਹਨਾਂ ਨੇ ਕੀ ਕੁਝ ਬਣਾਇਆ, ਚੀਨੀ 'ਚ ਇਹਨਾਂ ਨੇ ਕੀ ਕੁਝ ਬਣਾਇਆ, ਔਰ ਹਰ ਦੂਸਰੇ ਤੀਸਰੇ ਸਾਲ ਚੌਥੇ ਸਾਲ ਬਣਾਉਂਦਾ ਹੈ ਮਾਫੀਆ। ਸੋਚੋ ਕਿ ਅਗਰ ਚੰਦ 'ਤੇ ਜਾਣ ਦਾ ਇਹਨਾਂ ਨੂੰ ਵਾਕਈ ਮੌਕਾ ਮਿਲ ਗਿਆ ਤਾਂ ਇਹ ਕਿੰਨੀ ਕਾਸਟ ਕਰੇਗਾ ਸਾਨੂੰ। ਉਹ ਸੋਚਿਆ ਜੇ ਪਹਿਲਾਂ ਹੀ ਸਾਡੇ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹ ਤੇਲ ਦੇਣ ਗਏ ਸਨ ਉੱਥੇ ਸਦਰ ਟਰੰਪ ਨੂੰ। ਤੇਲ ਦੇਣਾ ਸਮਝਦੇ ਹੋ? ਕਦੀ ਪਿੰਡਾਂ ਦੇ ਵਿੱਚ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਤੇਲ ਦਿੱਤਾ ਜੇ, ਜਾਂ ਕਿਸੇ ਪੁਰਾਣੇ ਗੱਡੇ ਨੂੰ ਤੇਲ ਦਿੱਤਾ? ਇਹ ਫੀਲਡ ਮਾਰਸ਼ਲ ਸਾਹਿਬ ਨੂੰ ਇਹ ਲੱਗਾ ਵੀ ਸਦਰ ਟਰੰਪ ਦੀਆਂ ਵੀ ਪੁਰਾਣਾ ਗੱਡਾ ਹੈ, ਪੁਰਾਣਾ ਬਾਬਾ ਹੈ, ਉਹਦੀਆਂ ਵੀ ਚੂਲਾਂ ਚੂੰ ਕਰਦੀਆਂ ਹੋਣਗੀਆਂ ਗੋਡੇ ਛੋਡੇ, ਅਤੇ ਮੈਂ ਚਲੋ ਤੇਲ ਦੇ ਆਉਣਾ। ਅਤੇ ਉਹਨਾਂ ਨੇ ਇੱਥੋਂ ਜਨਾਬ ਇੱਕ ਜਿਹੜਾ ਫੂੰਦਾ ਲਿਆ, ਉਹਨੂੰ ਜਨਾਬ ਵਲੇਟਿਆ ਵੀ ਆਖਦੇ ਨੇ ਉਹਨੂੰ, ਕਿਸੇ ਤੀਲੇ 'ਤੇ ਵਲੇਟਿਆ ਅਤੇ ਉਹਨੂੰ ਲਾਇਆ ਤੇਲ ਲਾ ਕੇ ਚੜ੍ਹ ਗਏ ਜਹਾਜ਼ ਨੂੰ ਵੀ ਮੈਂ ਤੇਲ ਦੇਣਾ ਹੈ। ਜਾ ਕੇ ਸਦਰ ਟਰੰਪ ਨੂੰ ਤੇਲ ਦੇਣਾ ਸੀ, ਪਰ ਸਦਰ ਟਰੰਪ ਬੜਾ, ਤੁਹਾਨੂੰ ਪਤਾ, ਔਂਤਰਾ ਹੈ ਪੂਰਾ ਉਹ। ਅਤੇ ਉਹ ਇੱਕ ਲਫ਼ਜ਼ ਹੈ ਪੰਜਾਬੀ ਦਾ, ਚੰਦਰਾ। ਅੱਜ ਤੁਹਾਨੂੰ ਸਿਰਫ ਲਫ਼ਜ਼ ਦੱਸਦਾ ਅਤੇ ਵੇਖਦਾ ਕਿੰਨਿਆਂ ਕੁ ਨੂੰ ਪਤਾ ਵੀ ਉਹਦਾ ਕੀ ਮਤਲਬ ਹੈ। ਕਿਸ ਦਿਨ ਫਿਰ ਉਹਦਾ ਐਕਸਪਲੇਨ ਕਰਾਂਗਾ। ਚੰਦਰਾ ਜਵਾਕ ਆਖਦੀਆਂ, ਕਈ ਮਾਵਾਂ ਆਪਣੇ ਬੱਚਿਆਂ ਨੂੰ ਚੰਦਰਾ ਆਖਦੀਆਂ ਨੇ। ਇਹਦੇ ਵਿੱਚ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਚੰਦ ਦਾ ਵੀ ਜ਼ਿਕਰ ਹੈ ਅਤੇ ਇਹਦੇ 'ਚ ਕੋਈ ਹੋਰ ਵੀ ਜ਼ਿਕਰ ਹੈ। ਇਹ ਹੁਣ ਹਿਸਾਬ ਲਾਉਣੇ ਵੀ ਤੁਹਾਡੇ 'ਚੋਂ ਕਿੰਨਿਆਂ ਕੁ ਨੂੰ ਪਤਾ। ਜ਼ਰਾ ਕੌਮੈਂਟਸ ਦੇ ਵਿੱਚ ਮੈਨੂੰ ਦੱਸਣਾ। ਫਿਰ ਕਿਸ ਦਿਨ ਇੱਥੇ ਚੰਦਰੇ ਦੇ ਉੱਤੇ ਜ਼ਰਾ ਚਾਨਣ ਪਾਵਾਂਗੇ, ਇਸ ਲਫ਼ਜ਼ ਦੇ ਉੱਤੇ। ਬਹਰਹਾਲ ਉਹ ਤੁਹਾਨੂੰ ਪਤਾ ਵੀ ਚੰਦਰਾ ਹੈ ਪੂਰਾ, ਅਤੇ ਉਹ ਖੜਪੈਂਚ ਵੀ ਹੈ, ਚੰਦਰਾ ਵੀ ਹੈ, ਅਤੇ ਉਹ ਤਾਂ ਅੱਗੋਂ ਹਰ ਬੰਦੇ ਨੂੰ ਆਪ ਤੇਲ ਲਾਉਂਦਾ। ਉਹਨੇ ਸਾਨੂੰ ਵਾਪਸ ਤੇਲ ਵੀ ਲਾ ਛੱਡਿਆ, ਚੂਨਾ ਵੀ ਲਾ ਛੱਡਿਆ, ਅਤੇ ਉਹਨੇ ਜੋ ਸਾਨੂੰ ਲਾ ਸਕਦਾ ਸੀ ਉਹਨੇ ਸਾਨੂੰ ਲਾ ਦਿੱਤਾ। ਹੁਣ ਪਤਾ ਲੱਗਾ ਵੀ ਉਹਨੇ ਆਖਿਆ ਸੀ ਵੀ ਤੇਲ ਇੱਥੋਂ ਕੱਢਣਾ ਪਾਕਿਸਤਾਨ ਤੋਂ। ਉਹਨੇ ਦੁਨੀਆ ਨੂੰ ਇਹ ਦੱਸਿਆ ਵੀ ਅਸੀਂ ਉੱਥੇ ਕੰਪਨੀ ਘੱਲ ਰਹੇ ਹਾਂ, ਪਾਕਿਸਤਾਨ 'ਚੋਂ ਤੇਲ ਕੱਢਣਾ, ਅਤੇ ਅੱਜ ਪਤਾ ਲੱਗਾ ਵੀ ਹੁਣ ਪਾਕਿਸਤਾਨ ਉਹਨਾਂ ਕੋਲੋਂ ਤੇਲ ਖਰੀਦੇਗਾ। ਇੱਥੋਂ ਜਿਹੜਾ ਨਿਕਲਣਾ ਉਹ ਨਿਕਲਣਾ ਪਤਾ ਨਹੀਂ ਕਦੋਂ ਨਿਕਲਣਾ। ਬਹਰਹਾਲ ਫੈਸਲਾ ਇਹ ਹੋ ਗਿਆ ਵੀ ਹੁਣ ਪਾਕਿਸਤਾਨ ਪਹਿਲੇ ਹੱਥ $1 ਅਰਬ ਦਾ ਤੇਲ ਜਿਹੜਾ ਹੈ ਉਹ ਅਮਰੀਕਾ ਦੇ ਕੋਲੋਂ ਖਰੀਦੇਗਾ, $1 ਅਰਬ ਦਾ, ਔਰ ਉਸ ਤੋਂ ਬਾਅਦ ਹੋਰ ਖਰੀਦਦਾ ਰਹੇਗਾ। ਇਹਦੇ 'ਚ ਹੁਣ ਕਿੰਨੀ ਦਿਹਾੜੀ ਲਾਉਣੀ ਹੈ ਇਹ ਸਾਨੂੰ ਨਹੀਂ ਪਤਾ। ਦਿਹਾੜੀਆਂ ਲੱਗਣੀਆਂ ਨੇ ਇਹਦੇ ਵਿੱਚ। ਇਹਨਾਂ ਨੂੰ ਤਾਂ ਤੁਸੀਂ 50 ਰੁਪਈਏ ਦੇ ਕੇ ਗੰਡੇਰੀਆਂ ਲਿਆਉਣ ਵਾਸਤੇ ਸ਼ਰੀਫ ਟੱਬਰ ਨੂੰ ਜਾਂ ਆਪਣਾ ਇਸਾਕਡਾਰ ਨੂੰ ਘੱਲੋ ਅਤੇ ਉਹਦੇ 'ਚੋਂ ਦਿਹਾੜੀ ਲਾ ਲੈਂਦੇ ਨੇ। ਅਤੇ ਤੁਹਾਨੂੰ ਲੱਗਦਾ ਵੀ $1 ਅਰਬ ਦਾ ਤੇਲ, ਔਰ ਉਹ $1 ਅਰਬ ਦਾ ਪਹਿਲੇ ਹੱਥ ਲੈਣਾ, ਪਤਾ ਨਹੀਂ ਕਿੰਨੀ ਵਾਰੀ ਲੈਣਾ।
ਉਹਦੇ 'ਚੋਂ ਇਹ ਟੱਬਰ ਕਿੰਨੀਆਂ ਕੁ ਦਿਹਾੜੀਆਂ ਲਾਉਣਗੇ, ਇਹ ਤੁਹਾਡੀ ਸੋਚ ਹੈ। ਬਹਰਹਾਲ ਇਹ ਹੁਣ ਇਹਨਾਂ ਨੇ ਤੇਲ ਦੇਣ ਗਏ ਸਨ, ਉਲਟਾ ਤੇਲ ਵੀ ਲਵਾ ਬੈਠੇ ਨੇ, ਚੂਨਾ ਵੀ ਲਵਾ ਬੈਠੇ ਨੇ, ਤੇ ਹੁਣ ਸਦਰ ਟਰੰਪ ਦਾ ਤੇਲ ਖਰੀਦਣਗੇ। ਇਹ ਲਾਗੇ ਤੇਲ ਜਿਹੜਾ ਸੀ ਸਾਊਦੀ ਅਰਬ, UAE, ਕਤਰ, ਕੁਵੈਤ, ਈਰਾਨ, ਬਿਲਕੁਲ ਸਾਡੇ ਲਾਗੇ ਉਹ ਛੱਡ ਕੇ ਤੇ ਉਹ ਪਰਲੇ ਮਹੱਲੇ ਜਾਣਾ 14,000 ਕਿਲੋਮੀਟਰ ਦੂਰ, 5 ਗੁਣਾ ਜ਼ਿਆਦਾ ਕਿਰਾਇਆ ਦੇ ਕੇ ਉਹ ਤੇਲ ਲਿਆਉਣਾ, ਤੇ ਉਹ ਭੁਗਤਣਾ ਤੁਸੀਂ, ਇਹ ਜ਼ਾਹਿਰ ਹੈ ਪੈਸੇ ਤੋਂ ਸਾਰੇ ਤੁਸੀਂ ਦੇਣੇ ਨੇ। ਇਹ ਫੈਸਲਾ ਹੋਇਆ। ਲੇਕਿਨ ਹੁਣ ਸੋਚੋ ਚੰਦ 'ਤੇ ਜਾਣਾ, ਇਹ ਚੰਦ 'ਤੇ ਜਾਣ ਵਾਲੀ ਗੱਲ ਜਿਹੜੀ ਇਹਨੇ ਮੈਨੂੰ ਹੈਰਾਨ ਕਰ ਦਿੱਤਾ। ਇਹ ਹੁਣ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਗੇਂਦਾਂ ਵਾਲਾ ਮੁਜੱਸਮਾ ਸੀ, ਬੋਲਾਂ ਵਾਲਾ, ਉਹ ਜਿਹੜੇ ਬੋਲ ਚੁੱਕੇ ਸਨ, ਨਖਰੇ ਚੁੱਕੇ ਸਨ, ਉਹ ਇੰਜ ਕਰਕੇ ਹੋ ਸਕਦਾ ਚੰਦ 'ਤੇ ਵੀ ਲਵਾਉਣਾ ਹੋ ਸਕਦਾ ਕੋਈ ਜਿਹਾ ਮੁਜੱਸਮਾ ਚੰਦ 'ਤੇ ਲਾਉਣਾ ਹੋਵੇ। ਬਹਰਹਾਲ ਅੱਲਾ ਹੀ ਮਾਫ ਕਰੇ ਅਗਰ ਇਹ ਚੰਦ 'ਤੇ ਅੱਪੜ ਗਏ। ਤੇ ਇਹ ਗੱਲ ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਵੀ ਉੱਥੇ ਇੱਕ ਤਾਂ DHA ਦਾ ਬਣੇਗਾ ਫੇਜ਼, ਇੱਕ ਉੱਥੇ ਜਿਹੜੇ ਜਨਾਬੇ ਵਾਲਾ ਫਿਰ ਨੁੱਕਰ ਵਾਲੇ ਪਲਾਟਾਂ ਦਾ ਵੀ ਰੌਲਾ ਬਣੇਗਾ ਉੱਥੇ ਬੜਾ ਸਾਰਾ। ਕਮਰਸ਼ੀਅਲ ਕਿਹਨੂੰ ਮਿਲਣੇ ਨੇ, ਕਿਹੜੇ ਰੈਂਕ ਤੱਕ ਨੂੰ ਕਮਰਸ਼ੀਅਲ ਮਿਲਣੇ ਨੇ, ਕਿਹਨੂੰ ਕੀ ਮਿਲਣਾ, ਇਹ ਫੱਡੇ ਉੱਥੇ ਖੁੱਲ੍ਹ ਜਾਣਗੇ। ਇਹ ਫੱਡਿਆਂ ਤੋਂ ਬਗੈਰ ਕੰਮ ਹੋਏਗਾ ਨਹੀਂ। ਅਤੇ ਜਿਹੜਾ ਬਿੱਲ ਪਏਗਾ ਨਾ ਤੁਹਾਨੂੰ ਚੰਦ 'ਤੇ ਜਾਣ ਦਾ, ਉਹ ਇਹੋ ਜਿਹਾ ਹੀ ਹੋਏਗਾ ਵੀ ਤੁਹਾਡੀਆਂ ਰੂਹਾਂ ਵੀ ਚੰਦ 'ਤੇ ਅੱਪੜ ਜਾਣਗੀਆਂ। ਅਤੇ ਅੱਲਾ ਹੀ ਖੈਰ ਕਰੇ, ਅੱਲਾ ਸਾਨੂੰ ਬਚਾਏ ਇਸ ਚੰਦ ਤੋਂ, ਜਿਹੜਾ ਇਹ ਚੰਦ ਨਵਾਂ ਚਾੜਨ ਲੱਗੇ ਨੇ। ਅਗਰ ਇਹਨਾਂ ਚਾੜ ਦਿੱਤਾ ਤਾਂ ਯਕੀਨ ਕਰੋ ਫਿਰ ਸਾਡੀ ਬਚਤ ਕੋਈ ਨਹੀਂ। ਅਗਲੀ ਖਬਰ ਜਿਹੜੀ ਹੈ ਉਹ ਹੁਣ ਇਹ ਚੰਦ 'ਤੇ ਅਸੀਂ ਜਾਣਾ, ਲੇਕਿਨ ਸਾਡੀਆਂ ਹਰਕਤਾਂ ਔਰ ਕਰਤੂਤਾਂ ਜਿਹੜੀਆਂ ਨੇ ਉਹ ਵੇਖ ਲਓ ਜ਼ਰਾ। ਇੱਕ ਬਜ਼ੁਰਗ ਨੇ, ਇਹ 1 ਕਿਲੋ ਦੇਸੀ ਘਿਓ ਪੀ ਗਏ ਨੇ, 1 ਕਿਲੋ ਦੇਸੀ ਘਿਓ ਜਿਹੜਾ ਪੀ ਗਏ ਨੇ। ਅੱਛਾ, ਪਿੰਡਾਂ 'ਚ ਆਮ ਗੱਲ ਸਮਝੀ ਜਾਂਦੀ ਹੈ ਕਿ ਪਹਿਲਾਂ ਬਜ਼ੁਰਗ ਅੱਧਾ ਕਿਲੋ ਮੱਖਣ ਖਾ ਜਾਂਦੇ ਸਨ, ਘਿਓ ਪੀ ਜਾਂਦੇ ਸਨ, ਹੁਣ ਵੀ ਪੀ ਜਾਂਦੇ ਨੇ। ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਮੋਟਰਸਾਈਕਲ ਹੋਏ ਨਾ, ਉਹਦੇ ਇੰਜਣ ਦੇ ਵਿੱਚ ਤੁਸੀਂ ਅਗਰ ਪੌਣਾ ਲੀਟਰ 1.5 ਲੀਟਰ ਮੋਬਿਲਾਈਲ ਪੈਂਦਾ ਨਾ, ਉਹਦੀ ਜਗ੍ਹਾ 'ਤੇ ਤੁਸੀਂ ਉਹਦੇ 'ਚ ਕੋਈ 25% ਤੇਲ ਬਹੁਤਾ ਪਾ ਦਿਓ, ਅਤੇ ਜਿਹੜੀਆਂ ਇੰਜਣ ਦੀਆਂ ਸੀਲਾਂ ਹੁੰਦੀਆਂ ਨਾ ਉਹ ਪਟ ਜਾਂਦੀਆਂ ਨੇ, ਲੀਕ ਕਰ ਜਾਂਦਾ ਇੰਜਣ, ਕਿਉਂਕਿ ਤੁਸੀਂ ਉਹਦੇ 'ਚ ਕਪੈਸਿਟੀ ਤੋਂ ਬਹੁਤਾ ਤੇਲ ਪਾ ਦਿੰਦੇ ਹੋ। ਮੈਂ ਉਹਦਾ ਇੰਜਣ ਆਇਲ ਦੀ ਗੱਲ ਕਰਦਾ। ਇਸੇ ਤਰ੍ਹਾਂ ਇਨਸਾਨ ਵੀ ਅੱਲਾ ਨੇ ਬਣਾਇਆ ਹੈ। ਇਹ ਸਾਡੀ ਇੱਕ ਮਿਸਕਨਸੈਪਸ਼ਨ ਹੈ। ਤੁਸੀਂ ਕਦੀ ਵੇਖੋਗੇ ਬੰਦੇ ਆਖਣਗੇ ਸੇਬ ਸਿਹਤ ਵਾਸਤੇ ਬੜੇ ਚੰਗੇ ਨੇ। ਅੱਛਾ ਜੀ, ਬਿਲਕੁਲ ਚੰਗੇ ਨੇ ਸੇਬ, ਅਤੇ 5 ਸੇਬ ਖਾ ਜਾਣਗੇ ਬੈਠੇ। ਨਹੀਂ, ਇਸ ਤਰ੍ਹਾਂ ਨਹੀਂ ਚੰਗੇ। ਸੇਬ ਵੀ ਜਿਹੜਾ ਨਾ ਉਹ ਪੂਰੇ ਦਾ ਪੂਰਾ ਸ਼ੂਗਰ ਦਾ ਮੰਬਾ ਹੈ। ਉਹ ਵੀ ਜਿਹੜਾ ਪੂਰੇ ਦਾ ਪੂਰਾ ਉਹਦੇ ਨਾਲ ਤੁਹਾਡਾ ਜ਼ਾਹਿਰ ਹੈ ਗਲੂਕੋਜ਼ ਹੀ ਉਹ ਪੈਦਾ ਕਰਨਾ ਉਹਨੇ ਅੰਦਰ ਜਾ ਕੇ। ਮੈਂ ਮੈਡੀਕਲ ਡਾਕਟਰ ਨਹੀਂ, ਲੇਕਿਨ ਜਿੰਨੀ ਨਾਰਮਲ ਗੱਲਬਾਤ ਦਾ ਪਤਾ। ਸੇਬ ਚੰਗਾ ਪਰ ਇੱਕ ਖਾਣਾ ਹੈ ਜਾਂ ਅੱਧਾ ਖਾਣਾ ਹੈ। ਕੇਲੇ ਬੜੇ ਚੰਗੇ ਨੇ, ਅਤੇ ਪੂਰਾ ਸਾਲ ਕੇਲੇ ਨਹੀਂ ਖਾਣੇ। ਜਿਸ ਵੇਲੇ ਬਾਂਦਰਾਂ ਲੱਭੇ ਅਤੇ ਇੱਕੋ ਬੰਦੇ ਨੇ ਬਹਿ ਕੇ ਜਦੋਂ ਸਸਤੇ ਹੋਏ ਜਾਂ ਕਿਤੇ ਹੱਥ ਪੈ ਗਿਆ ਕੇਲਿਆਂ ਨੂੰ, ਜਾਂ ਸਾਹਮਣੇ ਪਏ ਹੋਏ, ਜਾਂ ਘਰ ਦੇ ਵਿੱਚ ਕਿਸੇ ਨੇ ਲੈਣ ਦੇ, ਅਤੇ ਦਰਜਨ ਕੇਲੇ ਖਾ ਜਾਣੇ ਨੇ। ਇਨਸਾਨ ਮਤਲਬ ਜਾਨਵਰ ਨੂੰ ਵੀ ਪਤਾ ਵੀ ਉਹਨੇ ਕਿੰਨਾ ਖਾਣਾ ਹੈ। ਉਹ ਜਿਹੜੀ ਕੁਆਂਟਿਟੀ ਹੈ ਨਾ, ਉਹਨੂੰ ਥੋੜ੍ਹਾ ਕੰਟਰੋਲ ਕਰਨਾ ਹੈ। ਅੱਛਾ, ਅਕਸਰ ਲੋਕ ਆਖਣਗੇ ਕਿ ਕੋਈ ਮਿੱਠੀ ਸ਼ੈ ਨਹੀਂ ਖਾਂਦਾ, ਸ਼ੂਗਰ 'ਚ ਬੜਾ ਇਜ਼ਾਫਾ ਹੁੰਦਾ ਹੈ। ਉਹ ਜਾ ਕੇ ਨਮਕੀਨ ਬਿਸਕਿਟ ਲੈਣਗੇ ਉੱਥੋਂ, ਬੇਕਰੀ ਤੋਂ, ਕਿਸੇ ਤੋਂ ਵੀ, ਉਹ ਖਾਣਗੇ। ਉਹ ਜਿਹੜਾ ਆਟਾ ਹੈ ਨਾ, ਉਹ ਵੀ ਸ਼ੂਗਰ ਹੀ ਹੈ। ਇਹ ਜਿਹੜਾ ਆਟਾ ਕਾਰਬੋਹਾਈਡਰੇਟ ਨੇ, ਇਹ ਵੀ ਅੰਦਰ ਜਾ ਕੇ ਕਿਸੇ ਡਾਕਟਰ ਕੋਲ ਪੁੱਛੋਗੇ, ਉਹ ਤੁਹਾਨੂੰ ਦੱਸਣਗੇ ਉਹ ਵੀ ਸ਼ੂਗਰ 'ਚ ਹੀ ਕਨਵਰਟ ਹੋ ਜਾਂਦਾ ਹੈ। ਇਹ ਭਾਵੇਂ ਬਿਸਕਿਟ ਲੂਣੇ ਖਾਓ ਅਤੇ ਭਾਵੇਂ ਮਿੱਠੇ ਖਾਓ, ਉਹ ਜਿਹੜਾ ਆਟਾ ਹੈ ਉਹ ਸਾਰਾ ਦਾ ਸਾਰਾ ਚੀਨੀ ਹੈ। ਉਹਨੇ ਅੰਦਰ ਜਾ ਕੇ ਉਹਨੇ ਵੀ ਚੀਨੀ ਬਣਨਾ ਹੈ। ਸਮਝ ਰਹੇ ਹੋ? ਇਸ ਲਈ ਇਹ ਮਕਸਦ ਨਹੀਂ ਹੈ ਵੀ ਤੁਸੀਂ ਖੰਡ ਖਾਧੀ ਹੈ ਕਿ ਨਹੀਂ, ਤੁਸੀਂ ਲੂਣੇ ਬਿਸਕਿਟ ਖਾਧੇ ਨੇ ਕਿ ਨਹੀਂ, ਤੁਹਾਡੀ ਸ਼ੂਗਰ ਉੱਤੇ ਜਾਣੀ ਹੈ। ਇਸ ਵਾਸਤੇ ਇਹ ਥੋੜ੍ਹੀ ਜਿਹੀ ਇੱਕ ਮਿਹਰਬਾਨੀ ਕਰਿਆ ਕਰੋ। ਇਹ ਜਿਹੜਾ ਅੱਛਾ ਖਜੂਰ ਹੈ, ਜ਼ਾਹਿਰ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵੀ ਇਸਤੇਮਾਲ ਕਰਦੇ ਰਹੇ ਨੇ, ਔਰ ਸਹਿਰਾ ਦੇ ਵਿੱਚ ਬਹੁਤ ਹੁੰਦੀ ਹੈ, ਔਰ ਉੱਥੇ ਕਿਉਂਕਿ ਫੂਡ ਘੱਟ ਹੁੰਦਾ ਹੈ ਸਹਿਰਾ 'ਚ, ਇਸ ਲਈ ਅੱਲਾ ਨੇ ਖਜੂਰ ਦੇ ਵਿੱਚ ਬੜੀ ਤਾਕਤ ਵੀ ਪਾਈ ਹੈ। ਉਹਦੀ ਵੈਲਿਊ ਹੈ, ਉਹਦੇ 'ਚ ਚੀਨੀ ਇਤਨੀ ਜ਼ਿਆਦਾ ਹੈ, ਉਹਦੀ ਸਾਰੀਆਂ ਚੀਜ਼ਾਂ ਇਤਨੀਆਂ ਜ਼ਿਆਦਾ ਨੇ ਕਿ ਉਹ ਤੁਹਾਨੂੰ ਬੜੀ ਐਨਰਜੀ ਦਿੰਦੀ ਹੈ। ਇਸ ਲਈ ਉਹ ਇੱਕ ਖਾਣੀ ਹੈ ਜਾਂ 2 ਖਾਣੀਆਂ ਨੇ, ਉਹਦੇ 'ਚ ਅੱਲਾ ਨੇ ਬਹੁਤ ਐਨਰਜੀ ਬਰੂਦ ਤਰ੍ਹਾਂ ਭਰੀ ਹੈ। ਔਰ ਉਹ ਇਸੇ ਲਈ ਭਰੀ, ਤੁਹਾਨੂੰ ਵਜ੍ਹਾ ਵੀ ਦੱਸੀ ਕਿ ਉਹ ਐਸੇ ਇਲਾਕੇ 'ਚ ਹੁੰਦੀ ਹੈ ਕਿ ਜਿੱਥੇ ਖੁਰਾਕ ਵਾਫਰ ਮਕਦਾਰ ਦੇ ਵਿੱਚ, ਉੱਥੇ ਕੋਈ ਕਣਕ ਥੋੜ੍ਹੀ ਹੁੰਦੀ, ਮਕਈ ਥੋੜ੍ਹੀ ਹੁੰਦੀ ਹੈ। ਅਤੇ ਉੱਥੇ ਜੋ ਕਿਸੇ ਨੂੰ ਲੱਭ ਗਿਆ, 2 ਖਜੂਰਾਂ ਵੀ ਲੱਭ ਗਈਆਂ, ਪਾਣੀ ਪੀ ਲਿਆ, ਤਾਂ ਉਹਦਾ ਟਾਈਮ ਗੁਜ਼ਰ ਜਾਏਗਾ ਕਾਫੀ। ਅਸੀਂ ਇੱਥੇ ਕਰਦੇ 12 15 20 ਖਜੂਰਾਂ ਸੁੰਨਤ ਸਮਝ ਕੇ। ਸੁੰਨਤ ਪੂਰੀ ਕਰੋ ਨਾ, ਜਿੰਨੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਬਹੁਤ ਇਤਦਾਲ ਨਾਲ ਖਾਂਦੇ ਸਨ, ਥੋੜ੍ਹਾ ਜਿਹਾ ਖਾਂਦੇ ਸਨ। ਅਤੇ ਉਹ ਹੁਣ ਸੁੰਨਤ ਵਾਲਾ ਫਰੂਟ ਚੁੱਕ ਲੈਣਾ, ਲੇਕਿਨ ਉਧਰ ਜਿਹੜਾ ਉਹਨਾਂ ਦਾ ਸੁੰਨਤ ਵਾਲਾ ਤਰੀਕਾ ਸੀ ਉਹ ਨਹੀਂ ਫਾਲੋ ਕਰਨਾ। ਮੈਂ ਦੱਸਿਆ ਕੇਲੇ ਖਾਣੇ ਨੇ 6 12 10 ਖਾਣੇ ਨੇ। ਅੱਛਾ, ਫਿਰ ਉਸ ਤੋਂ ਮਤਲਬ ਜਿਹੜੀ ਸ਼ੈ ਨੂੰ ਵੀ ਪੈਣਾ ਹੈ ਨਾ, ਉਹਦੀਆਂ ਫੱਟੀਆਂ ਉਹ ਖੇਡ ਦੇਣੀਆਂ ਨੇ। ਮਾਲਟੇ ਖਾਣੇ ਨੇ ਤਾਂ 6 8 10 12 ਬੈਠਿਆਂ ਖਾ ਜਾਣੇ। ਇਹ ਇਨਸਾਨਾਂ ਵਾਲੇ ਕੰਮ ਨਹੀਂ। ਇਨਸਾਨ ਦਾ ਜਿਸਮ ਇਸ ਸਾਰੀ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦਾ, ਕਿਸੇ ਨੂੰ ਵੀ। ਹਾਂ ਠੀਕ ਹੈ, ਤੁਸੀਂ ਐਥਲੀਟ ਹੋ, ਕੋਈ 2-4 ਘੰਟੇ ਤੁਸੀਂ ਐਕਸਰਸਾਈਜ਼ ਕਰਨੀ ਹੈ, ਕਮ ਸੇ ਕਮ 2 ਘੰਟੇ ਦੌੜਨਾ ਭੱਜਣਾ ਹੈ। ਫਿਰ ਤੁਸੀਂ ਕੋਈ ਥੋੜ੍ਹਾ ਬਹੁਤ ਖਾਣਾ ਜ਼ਿਆਦਾ ਖਾ ਲਿਆ ਤਾਂ ਉਹ ਸ਼ਾਇਦ ਪੂਰਾ ਹੋ ਜਾਏਗਾ। ਫਿਰ ਵੀ ਜਿਹੜੀ ਚੀਜ਼ ਤੁਹਾਨੂੰ ਜਿਸ ਮਕਦਾਰ 'ਚ ਖਾਣੀ ਚਾਹੀਦੀ ਹੈ, ਉਸੇ ਤਰੀਕੇ ਨਾਲ ਖਾਣੀ ਹੈ। ਇਹ ਜਿਹੜੀ ਬਜ਼ੁਰਗ ਕੰਮ ਕਰ ਰਹੇ ਨੇ ਦੇਸੀ ਘਿਓ, ਇਹ ਕੋਈ
ਮੇਰਾ ਮਤਲਬ ਅਕਲਮੰਦੀ ਦਾ ਕੰਮ ਨਹੀਂ ਹੈ। ਅਕਸਰ ਮੈਂ ਵੇਖਿਆ ਸ਼ਰਤ ਲਾ ਕੇ ਰੋਟੀ ਖਾ ਜਾਂਦੇ ਨੇ ਬੰਦੇ, ਹੋਰ ਕੰਮ ਕਰ ਜਾਂਦੇ ਨੇ। ਥੋੜ੍ਹਾ ਜਿਹਾ ਕੋਈ ਹਯਾ ਨੂੰ ਹੱਥ ਮਾਰਿਆ ਕਰੋ। ਓਵਰਆਲ ਵੈਸੇ ਵੀ ਇਹ ਜਿਹੜੇ ਅਸੀਂ ਪਾਕਿਸਤਾਨੀ ਆ, ਇੰਡੀਅਨ ਹੈ, ਬੰਗਲਾਦੇਸ਼ੀ ਹੈ, ਇਹ ਜਿਹੜਾ ਖਿੱਤਾ ਹੈ ਸਾਡਾ, ਇੱਥੇ ਸਾਦਾ ਲਫ਼ਜ਼ਾਂ 'ਚ ਮੈਂ ਦੱਸਦਾ, ਜਿਹੜੀਆਂ ਦਿਲ ਦੀਆਂ ਅੰਦਰ ਨਾਲੀਆਂ ਨੇ ਉਹ ਭੀੜੀਆਂ ਨੇ, ਤੰਗ ਨੇ ਅਮਰੀਕਾ ਸ਼ਮਰੀਕਾ ਵਾਲਿਆਂ ਦੂਸਰਿਆਂ ਨਾਲੋਂ। ਇਸ ਲਈ ਦਿਲ ਦੇ ਅਮਰਾਜ਼ ਅਗਰ ਤੁਸੀਂ ਕਿਸੇ ਦਿਲ ਦੇ ਡਾਕਟਰ ਕੋਲੋਂ ਪੁੱਛੋਗੇ ਤਾਂ ਉਹ ਕਹਿੰਦੇ ਨੇ ਕਿ ਇਸ ਖਿੱਤੇ ਦੇ ਲੋਕਾਂ ਨੂੰ ਬਹੁਤੇ ਨੇ, ਜਾਂ ਉਹਨਾਂ ਦੇ ਚਾਂਸ ਬਹੁਤੇ ਨੇ, ਜਾਂ ਦਿਲ ਦੀ ਬਿਮਾਰੀ ਹੋਣ ਦੇ ਚਾਂਸ ਬਹੁਤੇ ਨੇ। ਅਤੇ ਉੱਤੋਂ ਆ ਜਿਹੜੇ ਤੇਲ ਰਗੜਦੇ ਜੇ, ਉੱਤੋਂ ਜਿਹੜੇ ਆ ਸਾਰਾ, ਮੇਰਾ ਮਤਲਬ ਹੈ ਕਿ ਇੱਕ ਤਾਂ ਭੈੜਾ ਸਾਡਾ ਜਿਹੜਾ ਖਾਣਾ ਉਹਦੇ ਵਿੱਚ ਤੇਲ ਬੜਾ ਹੈ, ਮਿੱਠਾ ਬੜਾ ਹੈ, ਕਾਰਬੋਹਾਈਡਰੇਟਸ ਬੜੇ ਨੇ, ਇੱਕ ਤਾਂ ਉਹ ਤਬਾਹੀ ਹੈ ਸਾਰੀ ਦੀ ਸਾਰੀ। ਅਤੇ ਜੇ ਉੱਥੋਂ ਕੋ ਸਾਡਾ ਜਿਸਮ ਉਹਨੂੰ ਫਿਰ ਵੀ ਥੋੜ੍ਹਾ ਬਹੁਤ ਆਦੀ ਹੋ ਜਾਂਦਾ ਉਹਦਾ ਵਜ਼ਨ ਚੁੱਕਣ ਦਾ, ਅਤੇ ਉੱਤੋਂ ਨਮਕੀਨ ਬਿਸਕਿਟ ਖਾਣੇ, ਅਤੇ ਇਹ ਤਾਂ ਤਰ੍ਹਾਂ ਪਰਹੇਜ਼ੀ ਬਿਸਕਿਟ ਨੇ, ਠੀਕ ਹੈ ਨਾ ਜੀ। ਔਰ ਅਗਰ ਉੱਥੋਂ ਵੀ ਮਠਿਆਈ ਖਾਣ ਲੱਗੇ ਤਾਂ 6-6 8-8 ਗੁਲਾਬ ਜਾਮਣਾ ਪੀੜ ਗਏ। ਅਤੇ ਡੱਬਾ ਜਿਹੜਾ ਉਹ ਜਦੋਂ ਤੱਕ ਮਾਂ ਨੇ ਗੁੱਟ ਦੇ ਉੱਤੇ ਡੋਈ ਨਹੀਂ ਮਾਰਨੀ ਜਾਂ ਬੇਗਮ ਨੇ ਨਹੀਂ ਚੁੱਕਣਾ ਅੱਗੋਂ, ਉਦੋਂ ਤੱਕ ਪੱਟੀਆਂ ਉਹ ਖੇਡ ਦੇਣੀਆਂ ਨੇ। ਬਦਾਮ ਖਾਣ ਲੱਗਣੇ ਅਤੇ ਇੱਕ ਪਾਸਿਓਂ ਆਉਂਦੇ ਨੇ ਇਹ 'ਚ ਬੜੀ ਐਨਰਜੀ ਹੈ ਬਦਾਮ 'ਚ, ਬਦਾਮ ਨੇ, ਕਾਜੂ ਨੇ, ਕਿ ਇਹ ਡਰਾਈ ਫਰੂਟ ਜਿਹੜਾ ਹੈ ਇਹਦੇ ਵਿੱਚ ਬੜੀ ਤਾਕਤ ਹੈ। ਉਹ ਬੜੀ ਤਾਕਤ ਹੈ ਅਤੇ ਫਿਰ ਕੋਈ ਥੋੜ੍ਹੇ ਜਿਹੇ ਖਾਓ ਨਾ, ਬੜੀ ਤਾਕਤ ਵੀ ਹੈ ਅਤੇ ਖਾ ਵੀ ਅੱਧ ਸਿਰ ਜਾਂਦੇ ਜੇ। ਮਤਲਬ ਬੱਕਰੀ 'ਚ ਅਤੇ ਇਨਸਾਨ 'ਚ ਫ਼ਰਕ ਹੋਣਾ ਚਾਹੀਦਾ ਵੀ ਅੱਗੇ ਜੇ ਕੋਈ ਸ਼ੈ ਕਿਸੇ ਨੇ ਖੋਲ੍ਹ ਕੇ ਰੱਖ ਦਿੱਤੀ ਹੈ ਤਾਂ ਥੋੜ੍ਹਾ ਮਿਹਰਬਾਨੀ ਕਰੋ। ਉਹ ਇੰਨੇ ਚਰੀ ਜਾਣੇ ਨੇ ਜਦੋਂ ਤੱਕ, ਹੁਣ ਆਪ ਸੋਚੋ ਨਾ ਕਿ ਅਗਰ ਤੁਸੀਂ ਕੋਈ ਐਵੇਂ ਖਾਲੀ ਚੀਜ਼ ਖਾ ਰਹੇ ਹੋ ਜਿਸ 'ਚ ਐਨਰਜੀ ਘੱਟ ਹੈ, ਅਤੇ ਉਹ ਤੁਸੀਂ ਪਾਈਆ ਖਾ ਲਈ ਹੈ, ਅਤੇ ਇੱਕ ਚੀਜ਼ ਹੈ ਜਿਹਦੇ 'ਚ ਬੜੀ ਐਨਰਜੀ ਹੈ ਉਹ ਤੁਸੀਂ ਪਾਈਆ ਖਾ ਲਈ ਹੈ। ਉਹ ਮੇਰਾ ਇੱਕ ਕੁਲੀਗ ਹੁੰਦਾ ਸੀ ਇਬਰਾਹੀਮ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਉਹਨੇ ਇੱਕ ਵਾਰੀ ਲਤੀਫਾ ਸੁਣਾਇਆ ਕਿ ਘਰ ਵਾਲਦਾ ਸਾਹਿਬਾ ਉਹਨਾਂ ਦੇ ਪ੍ਰੋਫੈਸਰ ਸਨ, ਅਤੇ ਘਰ ਇਕੱਲਾ ਸੀ। ਕੋਈ ਦੂਸਰੀ ਆਂਟੀ ਜਿਹੜੇ ਸਨ ਪ੍ਰੋਫੈਸਰ ਸਨ, ਉਹ ਵੀ ਉਹ ਹਜ 'ਤੇ ਜਾਂ ਉਮਰੇ 'ਤੇ ਗਏ। ਉਹਨਾਂ ਨੇ ਕੋਈ 2 ਸੇਰ ਖਜੂਰਾਂ ਉਹਨਾਂ ਵਾਸਤੇ ਸਪੈਸ਼ਲੀ ਲਿਆਂਦੀਆਂ, ਅਤੇ ਉਹ ਉਹਨਾਂ ਨੇ ਕੁੰਡੀ ਖੜਕਾ ਕੇ ਕਿਹਾ ਵੀ ਪੁੱਤਰ ਆ ਲਓ। ਉਹ 2 ਸੇਰ ਦੇ ਵਿੱਚੋਂ ਕੋਈ ਅੱਧ ਸੇਰ ਜਾਂ ਸੇਰ ਖਜੂਰਾਂ ਬੈਠਾ TV ਦੇਖਦਾ ਜਵਾਨ ਖਾ ਗਿਆ। ਉਸ ਤੋਂ ਬਾਅਦ ਉਹਦੇ ਕੋਲੋਂ ਨਾ ਸਿੱਧਾ ਹੋਇਆ ਜਾਏ ਅਤੇ ਨਾ ਉੱਠਿਆ ਜਾਏ ਅਤੇ ਨਾ ਵਿਆਹ ਜਾਏ। ਉਸ ਤੋਂ ਬਾਅਦ ਉਹਨੂੰ ਮੈਂ ਪੁੱਛਿਆ, ਅਗਲੇ ਦਿਨ ਆਪੇ ਗੱਲ ਸੁਣਾ ਰਿਹਾ ਸੀ, ਉਹਨੇ ਕਿਹਾ ਫਿਰ ਹਜ਼ਮ ਕਰਨ ਵਾਸਤੇ ਮੈਂ 1.5 ਲੀਟਰ ਦੀ ਇੱਕ ਜਿਹੜੀ ਹੈ ਉਹ 7 ਅਪ ਦੀ ਬੋਤਲ ਉੱਤੋਂ ਪੀ ਲਈ। ਉਹ ਵੀ ਮਿੱਠੇ ਨਾਲ ਭਰਪੂਰ, ਸ਼ੂਗਰ ਨਾਲ ਭਰਪੂਰ ਹੈ। ਉਹ ਵੀ ਤੁਹਾਡਾ ਹਾਜ਼ਮਾ ਠੀਕ ਨਹੀਂ ਕਰਦੀ, ਇਹ ਤੁਹਾਨੂੰ ਲੱਗਦਾ ਵੀ ਤੁਹਾਡਾ ਹਾਜ਼ਮਾ ਠੀਕ ਕਰਦੀ ਹੈ, ਤੁਸੀਂ ਇੱਥੇ ਬਣਾ ਲਿਆ ਦੇਣ। ਅਤੇ ਇਸ ਲਈ ਇਹ ਜਿਹੜੀਆਂ ਇਹ ਅੱਜ ਜ਼ਰਾ ਥੋੜ੍ਹਾ ਜਿਹਾ ਨਾਰਮਲ ਰੂਟੀਨ ਤੋਂ ਹਟ ਕੇ ਟੌਪਿਕ ਮੇਰੇ ਜ਼ਿਹਨ 'ਚ ਆ ਗਿਆ, ਅਤੇ ਮੈਂ ਸੋਚਿਆ ਇਹਦੇ ਤੁਹਾਡੇ ਨਾਲ ਗੱਲ ਕਰ ਲਈਏ। ਟੌਪਿਕ ਤਾਂ ਹੋਰ ਬੜੇ ਨੇ ਜਿਹਨਾਂ ਨੂੰ ਛੇਤੀ ਨਾਲ ਗੱਲ ਕਰਦੇ, ਲੇਕਿਨ ਇਹ ਜਿਹੜਾ ਮੈਂ ਬਜ਼ੁਰਗਾਂ ਦਾ ਕੰਮ ਵੇਖਿਆ, ਹੋਰ ਵੀ ਅਕਸਰ ਮੈਂ ਗੱਲਾਂ ਵੇਖਣਾ ਕਿ ਸ਼ਰਤ ਲਾ ਕੇ ਰੋਟੀ ਖਾਈ ਜਾਣੀ ਹੈ, ਫੱਟੀਆਂ ਖੇਡ ਦੇਣੀਆਂ, ਜਾਂ ਆਖਣਾ ਖਜੂਰ ਬੜੀ ਚੰਗੀ ਚੀਜ਼ ਹੈ ਅਤੇ 12-12 14-14 ਖਜੂਰਾਂ ਖਾ ਜਾਣੀਆਂ, ਬਦਾਮ ਚੰਗੇ ਨੇ ਅਤੇ ਜਿਹੜੇ ਪਾਈਆ ਬਦਾਮ ਹੀ ਖਾ ਜਾਣੇ। ਨਹੀਂ, ਬਦਾਮ ਇੱਕ ਮੁੱਠੀ ਖਾਣੇ ਨੇ ਜ਼ਿਆਦਾ ਤੋਂ ਜ਼ਿਆਦਾ, ਔਰ ਜਦੋਂ ਬਦਾਮ ਮੁੱਠੀ ਖਾਣੇ ਨੇ ਤਾਂ ਮਤਲਬ ਉਹਦੇ ਪਹਿਲਾਂ ਕੋਈ ਅੱਧਾ ਘੰਟਾ, ਬਾਅਦ ਦੇ ਵਿੱਚ ਕੋਈ 2 ਘੰਟੇ ਨਹੀਂ ਖਾਣੀ ਕੋਈ ਸ਼ੈ, ਫਿਰ ਉਹ ਹੀ ਖਾਣੇ ਨੇ ਉਸ ਵੇਲੇ। ਇਹ ਨਹੀਂ ਹੈ ਵੀ ਮੇਰਾ ਮਤਲਬ ਰੱਜ ਕੇ 4 ਰੋਟੀਆਂ ਖਾਧੀਆਂ ਨੇ, ਕੋਈ ਅੱਧਾ ਸੇਰ ਗੋਸ਼ਤ ਖਾਧਾ ਹੈ, ਉਸ ਤੋਂ ਬਾਅਦ ਤੁਹਾਡੇ ਹਿਸਾਬ ਨਾਲ ਬਦਾਮ ਵੀ ਸਿਹਤਮੰਦ ਹੈ, ਉਹ ਵੀ। ਕੋਈ ਮੈਦੇ ਦਾ ਵੀ ਖਿਆਲ ਕਰੋ। ਉੱਥੇ ਅੰਦਰ ਤੁਸੀਂ ਕੋਈ ਮਜ਼ਦੂਰ ਥੋੜ੍ਹੀ ਲਾਏ ਨੇ ਵੀ ਜਿਹੜੇ ਬੇਲਚਿਆਂ ਨਾਲ ਲੱਗੇ ਨੇ, ਤੁਹਾਡਾ ਹੀ ਜਿਸਮ ਹੈ ਜਿਹਨੇ ਤੁਹਾਨੂੰ ਉੱਥੇ ਹਜ਼ਮ ਸ਼ਜ਼ਮ ਕਰਨਾ ਹੈ। ਅਤੇ ਥੋੜ੍ਹਾ ਜਿਹਾ ਖਾਣ ਦੇ ਉੱਤੇ ਤਵੱਜੋ ਦਿਓਗੇ ਤਾਂ ਸਿਹਤ ਤੁਹਾਡੀ ਠੀਕ ਰਹੇਗੀ। ਇਸ ਚੀਜ਼ ਤੋਂ ਬਾਹਰ ਆਓ ਵੀ ਇਹ ਚੀਜ਼ ਸਿਹਤ ਵਾਸਤੇ ਬੜੀ ਚੰਗੀ ਹੈ ਅਤੇ ਬਸ ਉਹਨੂੰ ਠੋਕੀ ਆਓ। ਫਿਰ ਜਿਹੜੀ ਚੰਗੀ ਹੈ ਥੋੜ੍ਹੀ ਜਿਹੀ ਮਕਦਾਰ ਚੰਗੀ ਹੈ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਕਿਲੋ ਖਾ ਜਾਣਾ। ਉਹ ਕਿਲੋ ਖਾ ਲਈ ਅਤੇ ਚੰਗੀ ਸ਼ੈ ਵੀ ਮਾੜੀ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਅੱਗੇ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਮਨਸ਼ਿਆਤ ਦਾ ਖਤਰਨਾਕ ਸਮਗਲਰ ਖੁਰਮਦਾਦਾ ਮੁਬੈਨਾ ਤੌਰ 'ਤੇ ਮੁਲਕ ਤੋਂ ਫਰਾਰ ਹੋ ਗਿਆ। ਔਰ ਆਖਿਆ ਜਾ ਰਿਹਾ ਹੈ ਕਿ ਕਲੀਦੀ ਅਹੁਦਿਆਂ 'ਤੇ ਜਿਹੜੇ ਪੁਲਿਸ ਦੇ ਆਫਿਸਰ ਨੇ, ਜੇਲਮ 'ਚ ਇੱਕ ਤੇ ਆਫਿਸਰ ਹੈ ਕਲੀਦੀ ਅਹੁਦੇ 'ਤੇ, ਉਹਨਾਂ ਨੇ ਰਿਸ਼ਵਤ ਲੈ ਕੇ ਅਤੇ ਇਹਨੂੰ ਮੁਲਕ ਤੋਂ ਫਰਾਰ ਕਰਾਇਆ। ਇੱਕ ਪਾਸੇ ਉਹ CCD ਲੋਕਾਂ ਨੂੰ ਜਾਲੀ ਪੁਲਿਸ ਮੁਕਾਬਲਿਆਂ 'ਚ ਮਾਰੀ ਫਿਰਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਦੋਂ ਇਹ ਪੁਲਿਸ ਮੁਕਾਬਲੇ ਹੁੰਦੇ ਨੇ ਤਾਂ ਫਿਰ ਕੰਮ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਜਦੋਂ ਇਹਨਾਂ ਨੇ ਜਾਲੀ ਪੁਲਿਸ ਮੁਕਾਬਲਿਆਂ 'ਚ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਹੈ, ਹੁਣ ਇਹ ਕਰਨਗੇ ਕਿ ਇਹ ਹੁਣ ਲੋਕਾਂ ਦੇ ਕੋਲੋਂ ਬਹੁਤੇ, ਮਤਲਬ ਅਗਰ ਅੱਗੇ ਕੋਈ ਬੰਦਾ ਛੁੱਟਣ ਵਾਸਤੇ ਇਹਨਾਂ ਨੂੰ 40-50 ਲੱਖ ਰੁਪਇਆ ਦਿੰਦਾ ਸੀ ਨਾ, ਹੁਣ ਉਹਨੂੰ ਪਤਾ ਵੀ ਇਹਨਾਂ ਪੁਲਿਸ ਮੁਕਾਬਲੇ 'ਚ ਮੈਨੂੰ ਕਤਲ ਕਰ ਦੇਣਾ, ਉਹ ਇਹਨਾਂ ਨੂੰ 2-4-5 ਕਰੋੜ ਵੀ ਦੇਣ ਨੂੰ ਰਾਜ਼ੀ ਹੋ ਜਾਏਗਾ। ਜਿੰਨੇ ਵੀ ਉਹਦੇ ਕੋਲ ਹੋਏ ਆਪਣੀ ਜਾਨ ਜੋ ਬਚਾਏਗਾ, ਅਤੇ ਇਹਨਾਂ ਦੀਆਂ ਦਿਹਾੜੀਆਂ ਲੱਗਣਗੀਆਂ। ਅਤੇ ਇਹ CCD ਜਿਹੜੀ ਹੈ, ਉਹਦੇ ਜਿਹੜੇ CCD ਦੇ ਹੈੱਡ ਨੇ, ਉਹਨਾਂ ਤਾਂ ਖੈਰ ਨਾਲ ਪਹਿਲਾਂ ਵੀ ਲੋਕਾਂ ਨੂੰ ਸਾਰਿਆਂ ਨੂੰ ਚੇਤਾ ਹੀ ਹੈ ਕਿ ਉਹਨਾਂ 'ਤੇ ਕਰਪਸ਼ਨ ਦੇ ਬੜੇ ਸਾਰੇ ਕੇਸਿਸ ਨੇ ਪਹਿਲਾਂ ਦੇ ਵੀ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਜਿਹੜਾ ਸਾਰੇ ਦਾ ਸਾਰਾ ਕੰਮ ਹੈ, ਇਹ ਬੜੇ ਭੈੜੇ ਪਾਸੇ ਨੂੰ ਕੰਮ ਸ਼ੁਰੂ ਹੋ ਗਿਆ। ਔਰ ਹੁਣ ਇਹ ਪੈਸੇ ਲੈ ਕੇ ਬੰਦੇ ਵੀ ਭਜਾ ਰਹੇ ਨੇ, ਅਤੇ ਪੈਸੇ ਲੈ ਕੇ ਇਹਨਾਂ ਨੇ ਬੰਦੇ ਗਲਤ ਮਾਰਨੇ ਵੀ ਨੇ। ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਜ਼ਰੂਰ ਆਉਣਗੇ, ਸਾਰੇ ਦੇ ਸਾਰੇ ਜਿਹੜੇ ਮੈਂ ਕਹਾਂਗਾ ਕਿ ਇਸ ਤਰ੍ਹਾਂ ਦੇ ਸਕੈਂਡਲ ਤੁਹਾਡੇ ਸਾਹਮਣੇ ਜ਼ਰੂਰ ਆਉਣ ਵਾਲੇ ਦਿਨਾਂ 'ਚ ਆਉਣਗੇ। ਇਹ ਆਜ਼ਾਦ ਕਸ਼ਮੀਰ ਬਣੇਗਾ, ਪਾਕਿਸਤਾਨ ਬਣਾ ਛੱਡਿਆ ਸੀ। ਆਜ਼ਾਦ ਕਸ਼ਮੀਰ ਦੇ ਪਿੰਡ ਦੀ ਕਹਾਣੀ ਹੈ, ਕੋਹਾਲੀ ਪਿੰਡ ਹੈ। ਇੱਥੇ ਟਰਾਂਸਫਾਰਮਰ ਜਿਹੜਾ
ਬੜਾ ਚਿਰ ਕਿਤੇ ਚੱਲਦਾ ਰਿਹਾ, ਉਹ ਖਰਾਬ ਹੋ ਗਿਆ। ਹੁਣ ਇਹ ਟਰਾਂਸਫਾਰਮਰ ਉੱਥੇ ਖਰਾਬ ਹੋ ਗਿਆ, ਲੇਕਿਨ ਇਹ ਟਰਾਂਸਫਾਰਮਰ ਦੀ ਗੱਲਬਾਤ ਪਹੁੰਚ ਗਈ ਹੈ ਵਜ਼ੀਰ ਆਜ਼ਮ ਆਜ਼ਾਦ ਕਸ਼ਮੀਰ ਤੱਕ। ਹਾਂਜੀ, ਕਿਉਂਕਿ ਜਿਹੜਾ ਉਹਨਾਂ ਦਾ MLA ਸੀ, ਉਹਨੂੰ ਲੋਕਾਂ ਨੇ ਆਖਿਆ ਵੀ ਇਹਨੂੰ ਬਦਲਾ ਦੇ। ਉਹਨੇ ਕੋਸ਼ਿਸ਼ ਵੀ ਕੀਤੀ, ਲੇਕਿਨ ਕੋਈ ਗੱਲਬਾਤ ਉਹਦੇ ਕੋਲੋਂ ਨਹੀਂ ਬਣੀ। ਉਹ ਲੈ ਕੇ ਗਿਆ ਇਹ ਚਿੱਠੀ ਵਜ਼ੀਰ ਆਜ਼ਮ ਤੱਕ। ਲੇਕਿਨ ਹੁਣ ਵੇਖਦੇ ਹਾਂ ਵੀ ਵਜ਼ੀਰ ਆਜ਼ਮ ਜਿਹੜਾ ਉਹ ਕੁਝ ਕਰਦਾ ਹੈ ਕਿ ਨਹੀਂ ਕਰਦਾ, ਲੇਕਿਨ ਗੱਲ ਵਜ਼ੀਰ ਆਜ਼ਮ ਤੱਕ ਅੱਪੜ ਗਈ ਹੈ ਟਰਾਂਸਫਾਰਮਰ ਦੀ। ਹਜੇ ਤੱਕ ਟਰਾਂਸਫਾਰਮਰ ਲੱਗਿਆ ਨਹੀਂ, ਅਤੇ ਇੱਥੋਂ ਇਹ ਪਤਾ ਲੱਗਾ ਵੀ ਕਸ਼ਮੀਰ ਬਣੇਗਾ ਪਾਕਿਸਤਾਨ। ਬਣਾ ਛੱਡਿਆ ਇਹਨਾਂ ਨੇ ਪਾਕਿਸਤਾਨ, ਕਿਉਂਕਿ ਉਹੀ ਕੰਮ ਹੈ। ਔਰ ਉਮੀਦ ਕਰਦੇ ਕਿ ਚਲੋ ਇਹਨਾਂ ਲੋਕਾਂ ਵਾਸਤੇ ਕੁਝ ਸੋਚਣਗੇ। ਅਰਜਨਟੀਨਾ ਦੇ ਵਿੱਚ ਇੱਕ ਪੁਲਿਸ ਅਫਸਰ, ਸਾਡੀ ਪੁਲਿਸ ਵਰਗਾ ਹੀ ਹੈ, ਉਹਨੇ ਜੇਲ੍ਹ 'ਚੋਂ 4 ਕੈਦੀ ਬਾਹਰ ਕੱਢੇ ਜਾਲੀ ਤਰੀਕੇ ਨਾਲ। ਉਹਦੀ ਸ਼ਾਦੀ ਸੀ, ਉੱਥੇ ਉਹਨੇ ਭਾਂਡੇ ਛਾਂਡੇ ਉਹਨਾਂ ਕੋਲੋਂ ਸਾਫ਼ ਕਰਵਾਏ, ਕੰਮ ਸ਼ਮ ਕਰਵਾਇਆ। ਵਿਆਹ ਦੇ ਉੱਤੇ ਉਹਨੇ ਜਿਸ ਤਰ੍ਹਾਂ ਸਾਡੇ ਲਾਗੀਆਂ ਦੇ ਕੋਲੋਂ ਕੰਮ ਕਰਵਾਈ ਜਾਂਦੇ ਨੇ ਉਹ ਕਰਵਾਏ। ਉਸ ਤੋਂ ਬਾਅਦ ਚੁੱਪ ਕਰਕੇ ਜਾ ਕੇ ਉਹਨਾਂ ਨੂੰ ਜੇਲ੍ਹ 'ਚ ਫਿਰ ਬੰਦ ਕਰ ਦਿੱਤਾ। ਉਹ ਕਿਤੇ ਤਸਵੀਰਾਂ ਲੀਕ ਹੋ ਗਈਆਂ, ਉਸ ਤੋਂ ਪਤਾ ਚੱਲ ਗਿਆ ਕਿ ਇਹ ਤਾਂ ਕੈਦੀ ਨੇ ਜੇਲ੍ਹ ਦੇ। ਹੁਣ ਪੁਲਿਸ ਵਾਲੇ ਨੂੰ 15 ਸਾਲ ਦੀ ਕੈਦ ਹੋ ਗਈ। ਹਾਂਜੀ, ਅਦਾਲਤ ਨੇ ਪੁਲਿਸ ਵਾਲੇ ਨੂੰ 15 ਸਾਲ ਕੈਦ ਦੇ ਕੇ ਤੇ ਉਹਨਾਂ ਦੇ ਨਾਲ ਹੀ ਬੰਦ ਕਰ ਦਿੱਤਾ। ਅਤੇ ਹੁਣ ਆਪਣੇ ਉਹਨਾਂ ਸੱਜਣਾਂ ਦੇ ਨਾਲ ਹੀ ਪੁਲਿਸ ਵਾਲੇ ਜਿਹੜੇ ਸਾਹਿਬ ਨੇ ਉਹ ਵੀ ਕੈਦ ਕੱਟ ਰਹੇ ਨੇ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਮਾਤੇ ਇਸਲਾਮੀ ਦੇ ਜਿਹੜੇ ਅਮੀਰ ਨੇ ਉਹ ਤਕਰੀਰ ਕਰ ਰਹੇ ਸਨ, ਕਿਉਂਕਿ ਉਹਨਾਂ ਦੀ ਐਨਕ ਜਿਹੜੀ ਹੈ ਉਹ ਹੁਣ 1 ਕਰੋੜ ਤੇ 10 ਲੱਖ ਦੀ ਹੈ। 1.25 ਕਰੋੜ ਦੀ ਐਨਕ ਉਹਨਾਂ ਨੇ ਤਕਰੀਬਨ, ਸਵਾ ਤੋਂ ਥੋੜ੍ਹੀ ਘੱਟ, 1.25 ਕਰੋੜ ਦੀ ਐਨਕ ਉਹਨਾਂ ਨੇ ਜਿਹੜੀ ਹੈ ਉਹ ਲਾਈ। ਉਹ ਇਸ ਤਰ੍ਹਾਂ ਹੋਇਆ ਕਿ ਤਕਰੀਰ ਕਰ ਰਹੇ ਸਨ ਅਤੇ ਤਕਰੀਰ ਕਰਕੇ ਐਨਕ ਉੱਥੇ ਭੁੱਲ ਗਏ। ਉਹਨਾਂ ਦੇ ਜਿਹੜੇ ਡਿਪਟੀ ਸੈਕਟਰੀ ਜਨਰਲ ਜਮਾਤ ਇਸਲਾਮੀ, ਉਹਨਾਂ ਐਲਾਨ ਕੀਤਾ ਵੀ ਅਮੀਰ ਜਮਾਤ ਦੀ ਐਨਕ ਭੁੱਲ ਗਏ ਆ ਅਤੇ ਕੌਣ ਖਰੀਦੇਗਾ। ਉਹਨਾਂ ਨੂੰ ਮੋੜੀ ਨਹੀਂ, ਉਹਨਾਂ ਉਹਦੀ ਬੋਲੀ ਲਵਾ ਦਿੱਤੀ ਉੱਥੇ। ਅਤੇ ਉਹਨਾਂ ਦੇ ਕੋਈ ਰੁਕਨ ਸਨ ਸਰਗੋਧੇ ਤੋਂ, ਉਹਨਾਂ ਨੇ 1 ਕਰੋੜ 10 ਲੱਖ ਦੀ ਬੋਲੀ ਦੇ ਕੇ ਤੇ ਐਨਕ ਆਪਣੇ ਨਾਂ ਕਰ ਲਈ। ਉਸ ਤੋਂ ਬਾਅਦ ਐਨਕ ਜਿਹੜੀ ਉਹ ਤੋਹਫੇ 'ਚ ਅਮੀਰ ਸਾਹਿਬ ਨੂੰ ਦੇ ਦਿੱਤੀ ਅਤੇ ਹੁਣ ਅਮੀਰ ਸਾਹਿਬ ਜਿਹੜੇ ਨੇ ਉਹ 1 ਕਰੋੜ 10 ਲੱਖ ਦੀ ਐਨਕ ਲਾ ਰਹੇ ਨੇ। ਹੁਣ ਤੁਸੀਂ ਸੋਚੋਗੇ ਕਿ ਇਹ ਖਬਰ ਕਿਹੜੀ ਕਰਨ ਵਾਲੀ ਸੀ, ਇਹ ਦੱਸਣਾ ਕਿਉਂ। ਇਹ ਐਨਕ ਬੜੀ ਖਾਸ ਹੈ। ਇਸ ਐਨਕ ਤੋਂ ਜਦੋਂ ਇਮਰਾਨ ਖਾਨ ਪ੍ਰੋਟੈਸਟ ਅਨਾਊਂਸ ਕਰਦਾ ਹੈ ਨਾ, ਸਿਰਫ ਉਦੋਂ ਕਸ਼ਮੀਰ ਚੇਤੇ ਆਉਂਦਾ, ਉਦੋਂ ਫਲਸਤੀਨ ਚੇਤੇ ਆਉਂਦਾ, ਉਦੋਂ ਮਹਿੰਗਾਈ ਚੇਤੇ ਆਉਂਦੀ, ਉਦੋਂ ਆਟਾ ਚੇਤੇ ਆਉਂਦਾ, ਉਸ ਵੇਲੇ ਗੈਸ ਚੇਤੇ ਆਉਂਦੀ ਹੈ, ਉਸ ਵੇਲੇ ਬਿਜਲੀ ਚੇਤੇ ਆਉਂਦੀ ਹੈ, ਉਸ ਵੇਲੇ ਕੋਈ ਨਾ ਕੋਈ ਨੁਕਸ ਚੇਤੇ ਆਉਂਦਾ। ਜਿਸ ਵੇਲੇ ਇਮਰਾਨ ਖਾਨ 'ਤੇ ਜ਼ੁਲਮ ਹੋ ਰਿਹਾ ਹੋਵੇ, ਕੋਈ ਹੋਰ ਕੰਮ ਹੋ ਰਿਹਾ ਹੋਵੇ, ਇਸ ਐਨਕ 'ਚੋਂ ਕੋਈ ਸ਼ੈ ਨਾ ਫਲਸਤੀਨ ਵਾਲਿਆਂ ਦੇ ਬਾਰੇ ਨਜ਼ਰ ਆਉਂਦੀ ਹੈ। ਕੱਲਾ ਸੈਨੇਟਰ ਮੁਸ਼ਤਾਕ ਸਾਹਿਬ ਜਿਹੜੇ ਪ੍ਰੋਟੈਸਟ ਕਰਦੇ ਰਹਿੰਦੇ ਨੇ, ਇਸੇ ਜਮਾਤ ਦੇ ਨੇ ਵੈਸੇ, ਲੇਕਿਨ ਉਹ ਇਕੱਲੇ ਕਰਦੇ ਰਹਿੰਦੇ ਨੇ ਪ੍ਰੋਟੈਸਟ, ਲੇਕਿਨ ਉਹਨਾਂ ਦੇ ਨਾਲ ਜਾ ਕੇ ਕੋਈ ਨਹੀਂ ਖਿਲਾਉਂਦਾ, ਕਿਉਂਕਿ ਅਮੀਰ ਸਾਹਿਬ ਦੀ ਐਨਕ ਦੇ ਵਿੱਚੋਂ ਕੋਈ ਸ਼ੈ ਨਜ਼ਰ ਹੀ ਨਹੀਂ ਆਉਂਦੀ। ਉਹਨਾਂ ਨੂੰ ਉਦੋਂ ਨਜ਼ਰ ਆਉਂਦੀ ਜਿੱਦਣ ਜਨਰਲ ਸਾਹਿਬ ਉਹਨਾਂ ਨੂੰ ਇਸ਼ਾਰਾ ਕਰਦੇ ਨੇ ਵੀ ਜੁੜ ਜਾਓ। ਉਹ ਉਸ ਵੇਲੇ ਜੁੜ ਜਾਂਦੇ ਨੇ ਜਾ ਕੇ, ਔਰ ਜਨਰਲ ਸਾਹਿਬ ਉਸੇ ਵੇਲੇ ਇਸ਼ਾਰਾ ਕਰਦੇ ਨੇ ਜਿਸ ਵੇਲੇ ਇਮਰਾਨ ਖਾਨ ਔਰ ਉਹਨਾਂ ਦੀ ਪਾਰਟੀ ਜਿਹੜੀ ਹੈ ਕੋਈ ਨਾ ਕੋਈ ਇਹਤਜਾਜ ਜਿਹੜਾ ਅਨਾਊਂਸ। ਤਾਂ ਇਹ ਉਹ ਸਿਆਸੀ ਮੁਨਾਫਕ ਐਨਕ ਹੈ ਜਿਹੜੀ ਅਮੀਰ ਸਾਹਿਬ ਨੇ ਲਾਈ ਹੋਈ ਹੈ, ਅਤੇ ਉਹਦੀ ਕੀਮਤ ਵਾਕਈ 1 ਕਰੋੜ 10 ਲੱਖ ਹੀ ਬਣਦੀ ਸੀ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।